ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਅਮਰੀਕਾ ਨੇ ਅੱਜ ਭਾਰਤ ਨੂੰ ਹੁਣ ਅੱਖਾਂ ਜਿਹੜੀਆਂ ਉਹ ਦਿਖਾਈਆਂ ਆ। ਬੀਤੇ ਦਿਨਾਂ ਦੇ ਵਿੱਚ ਭਾਰਤ ਵਿੱਚ ਰਸ਼ੀਆ ਦੇ ਫੋਰਨ ਮਿਨਿਸਟਰ ਲਾਵਰੋ ਪਹੁੰਚੇ ਸੀ, ਜਿੱਥੇ ਉਹਨਾਂ ਨੇ ਕਹਿੰਦੇ $5 ਬਿਲੀਅਨ ਦੀ ਡਿਫੈਂਸ ਡੀਲ ਜਿਹੜੀ ਉਹ ਬਣਾ ਲਈ ਆ। ਇੱਕ ਟਾਈਮ ਦੇ ਉੱਤੇ ਇੰਡੀਆ ਨੇ ਸੈਂਕਸ਼ਨਸ ਦੇ ਡਰ ਤੋਂ $700 ਮਿਲੀਅਨ ਦੀ ਇੱਕ ਡਿਫੈਂਸ ਡੀਲ ਆ, ਉਸ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀ। ਪਰ ਹੁਣ ਕਹਿੰਦੇ ਆ ਵੀ ਰਸ਼ੀਆ ਦੇ ਇਹਦੇ ਆਉਣ ਦੇ ਨਾਲ ਇੱਥੇ ਆਏ ਉਹਨਾਂ ਦੇ ਫੋਰਨ ਮਿਨਿਸਟਰ ਦੇ ਆਉਣ ਦੇ ਨਾਲ ਇਹਨਾਂ ਨੇ ਨਵੀਂ ਡੀਲ ਬਣਾਈ ਆ। ਇੰਡੀਆ ਨੇ ਹੁਣ ਤੱਕ 13 ਮਿਲੀਅਨ ਬੈਰਲ ਰਸ਼ੀਅਨ ਆਇਲ ਖਰੀਦ ਚੁੱਕੇ ਆ ਫਰਵਰੀ 24 ਤੋਂ। ਰਿਊਟਰਸ ਦੇ ਜਿਹੜੇ ਉਹ ਕਹਿਣ ਦੇ ਮੁਤਾਬਕ ਕਹਿੰਦੇ ਵੀ 2021 ਦੇ ਵਿੱਚ ਇਹਨਾਂ ਨੇ 16 ਮਿਲੀਅਨ ਬੈਰਲ ਜਿਹੜਾ ਆ ਉਹ ਖਰੀਦਿਆ ਸੀਗਾ। ਸੋ ਆਲਰੇਡੀ ਜਿਹੜੇ ਉਹ ਆંકੜੇ ਤੋਂ ਪਾਰ ਹੁੰਦੇ ਜਾ ਰਹੇ ਹੈਗੇ ਆ। ਸੋ ਅੱਜ ਦਲੀਪ ਸਿੰਘ ਜਿਹੜੇ ਐਡਵਾਈਜ਼ਰ ਨੇ, ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਬਾਈਡਨ ਹੁਣਾਂ ਨੂੰ, ਉਹਨਾਂ ਨੇ ਅੱਜ ਇਹ ਅੱਖਾਂ ਦਿਖਾਉਂਦੇ ਹੋਏ ਇੰਡੀਆ ਨੂੰ ਕਿਹਾ ਵੀ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਤੇ ਸੈਂਕਸ਼ਨਸ ਨੂੰ ਜੇ ਤੁਸੀਂ ਅਵੇਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਹੜੀਆਂ ਯੂਕਰੇਨ ਦੇ ਕਰਕੇ ਰੂਸ ਦੇ ਉੱਤੇ ਲਾਈਆਂ ਹੈਗੀਆਂ। ਸੋ ਕੱਲ ਲਾਵਰੋਵ ਹੁਣੀ ਪਹੁੰਚੇ ਸੀ ਉੱਥੇ। ਸੋ ਦਲੀਪ ਸਿੰਘ ਯੂਐਸ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਪੰਜਾਬੀ ਮੂਲ ਦੇ। ਸਰੋਤਿਆਂ ਨੂੰ ਯਾਦ ਹੋਊਗਾ, ਸਭ ਤੋਂ ਪਹਿਲੇ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ, ਉਹਨਾਂ ਦਾ ਇਹ ਪੋਤਾ ਆ ਦਲੀਪ ਸਿੰਘ। ਤੇ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੀ ਇਕੋਨਮੀ ਨੂੰ ਤਹਿ ਨਸਹਿ ਕਿਸ ਤਰ੍ਹਾਂ ਕਰਨਾ ਆ, ਉਹਦੇ ਪਿੱਛੇ ਇਹਦਾ 100% ਕੰਮ ਸੀ। ਹੁਣ ਅੱਜ ਉਹਨਾਂ ਨੇ ਇੰਡੀਆ ਵਾਲਿਆਂ ਨੂੰ ਧਮਕੀ ਦਿੱਤੀ ਆ ਵੀ ਜੇ ਚਾਈਨਾ ਵਾਲੇ ਵਾਇਲੇਟ ਕਰਕੇ ਤੁਹਾਡੀ ਜਿਹੜੀ ਆ ਲਾਈਨ ਆਫ ਐਕਚੁਅਲ ਕੰਟਰੋਲ ਤੇ ਆ ਗਿਆ ਤੇ ਤੁਹਾਨੂੰ ਮਾਸਕੋ ਵਾਲਿਆਂ ਨੇ ਨਹੀਂ ਬਚਾਉਣਾ, ਅਮਰੀਕਾ ਵਾਲਿਆਂ ਨੇ ਬਚਾਉਣਾ ਹੈਗਾ। ਇਸ ਕਰਕੇ ਬੜੇ ਧਿਆਨ ਦੇ ਨਾਲ ਚੱਲੋ। ਸੋ ਇੰਡੀਆ ਨੂੰ ਇੱਕ ਤਰ੍ਹਾਂ ਨਾਲ ਧਮਕੀ ਵੀ ਦਿੱਤੀ ਗਈ ਹੈਗੀ ਆ। ਤੇ ਇਹ ਵੀ ਪਤਾ ਲੱਗ ਰਿਹਾ ਵੀ ਕੁਝ ਦਿਨਾਂ ਦੇ ਵਿੱਚ ਸ਼ਾਇਦ ਅੱਜ ਭਲਕੇ ਦਲੀਪ ਸਿੰਘ ਇੰਡੀਆ ਜਾ ਰਹੇ ਹੈਗੇ। ਜੀ ਸੋ ਹੁਣ ਦੇਖੋ ਕੀ ਬਣਦਾ ਆ। ਇੰਡੀਆ ਵਾਲੇ ਵੀ ਹਟਦੇ ਨਹੀਂ ਆ, ਵੀ ਟਲਦੇ ਨਹੀਂ ਆ। ਉਧਰ ਕੀ ਬਣਦਾ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਅਮਰੀਕਾ ਨੇ ਅੱਜ ਭਾਰਤ ਨੂੰ ਹੁਣ ਅੱਖਾਂ ਜਿਹੜੀਆਂ ਉਹ ਦਿਖਾਈਆਂ ਆ। ਬੀਤੇ ਦਿਨਾਂ ਦੇ ਵਿੱਚ ਭਾਰਤ ਵਿੱਚ ਰਸ਼ੀਆ ਦੇ ਫੋਰਨ ਮਿਨਿਸਟਰ ਲਾਵਰੋ ਪਹੁੰਚੇ ਸੀ, ਜਿੱਥੇ ਉਹਨਾਂ ਨੇ ਕਹਿੰਦੇ $5 ਬਿਲੀਅਨ ਦੀ ਡਿਫੈਂਸ ਡੀਲ ਜਿਹੜੀ ਉਹ ਬਣਾ ਲਈ ਆ। ਇੱਕ ਟਾਈਮ ਦੇ ਉੱਤੇ ਇੰਡੀਆ ਨੇ ਸੈਂਕਸ਼ਨਸ ਦੇ ਡਰ ਤੋਂ $700 ਮਿਲੀਅਨ ਦੀ ਇੱਕ ਡਿਫੈਂਸ ਡੀਲ ਆ, ਉਸ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀ। ਪਰ ਹੁਣ ਕਹਿੰਦੇ ਆ ਵੀ ਰਸ਼ੀਆ ਦੇ ਇਹਦੇ ਆਉਣ ਦੇ ਨਾਲ ਇੱਥੇ ਆਏ ਉਹਨਾਂ ਦੇ ਫੋਰਨ ਮਿਨਿਸਟਰ ਦੇ ਆਉਣ ਦੇ ਨਾਲ ਇਹਨਾਂ ਨੇ ਨਵੀਂ ਡੀਲ ਬਣਾਈ ਆ। ਇੰਡੀਆ ਨੇ ਹੁਣ ਤੱਕ 13 ਮਿਲੀਅਨ ਬੈਰਲ ਰਸ਼ੀਅਨ ਆਇਲ ਖਰੀਦ ਚੁੱਕੇ ਆ ਫਰਵਰੀ 24 ਤੋਂ। ਰਿਊਟਰਸ ਦੇ ਜਿਹੜੇ ਉਹ ਕਹਿਣ ਦੇ ਮੁਤਾਬਕ ਕਹਿੰਦੇ ਵੀ 2021 ਦੇ ਵਿੱਚ ਇਹਨਾਂ ਨੇ 16 ਮਿਲੀਅਨ ਬੈਰਲ ਜਿਹੜਾ ਆ ਉਹ ਖਰੀਦਿਆ ਸੀਗਾ। ਸੋ ਆਲਰੇਡੀ ਜਿਹੜੇ ਉਹ ਆંકੜੇ ਤੋਂ ਪਾਰ ਹੁੰਦੇ ਜਾ ਰਹੇ ਹੈਗੇ ਆ। ਸੋ ਅੱਜ ਦਲੀਪ ਸਿੰਘ ਜਿਹੜੇ ਐਡਵਾਈਜ਼ਰ ਨੇ, ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਬਾਈਡਨ ਹੁਣਾਂ ਨੂੰ, ਉਹਨਾਂ ਨੇ ਅੱਜ ਇਹ ਅੱਖਾਂ ਦਿਖਾਉਂਦੇ ਹੋਏ ਇੰਡੀਆ ਨੂੰ ਕਿਹਾ ਵੀ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਤੇ ਸੈਂਕਸ਼ਨਸ ਨੂੰ ਜੇ ਤੁਸੀਂ ਅਵੇਡ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਜਿਹੜੀਆਂ ਯੂਕਰੇਨ ਦੇ ਕਰਕੇ ਰੂਸ ਦੇ ਉੱਤੇ ਲਾਈਆਂ ਹੈਗੀਆਂ। ਸੋ ਕੱਲ ਲਾਵਰੋਵ ਹੁਣੀ ਪਹੁੰਚੇ ਸੀ ਉੱਥੇ। ਸੋ ਦਲੀਪ ਸਿੰਘ ਯੂਐਸ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਪੰਜਾਬੀ ਮੂਲ ਦੇ। ਸਰੋਤਿਆਂ ਨੂੰ ਯਾਦ ਹੋਊਗਾ, ਸਭ ਤੋਂ ਪਹਿਲੇ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ, ਉਹਨਾਂ ਦਾ ਇਹ ਪੋਤਾ ਆ ਦਲੀਪ ਸਿੰਘ। ਤੇ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੀ ਇਕੋਨਮੀ ਨੂੰ ਤਹਿ ਨਸਹਿ ਕਿਸ ਤਰ੍ਹਾਂ ਕਰਨਾ ਆ, ਉਹਦੇ ਪਿੱਛੇ ਇਹਦਾ 100% ਕੰਮ ਸੀ। ਹੁਣ ਅੱਜ ਉਹਨਾਂ ਨੇ ਇੰਡੀਆ ਵਾਲਿਆਂ ਨੂੰ ਧਮਕੀ ਦਿੱਤੀ ਆ ਵੀ ਜੇ ਚਾਈਨਾ ਵਾਲੇ ਵਾਇਲੇਟ ਕਰਕੇ ਤੁਹਾਡੀ ਜਿਹੜੀ ਆ ਲਾਈਨ ਆਫ ਐਕਚੁਅਲ ਕੰਟਰੋਲ ਤੇ ਆ ਗਿਆ ਤੇ ਤੁਹਾਨੂੰ ਮਾਸਕੋ ਵਾਲਿਆਂ ਨੇ ਨਹੀਂ ਬਚਾਉਣਾ, ਅਮਰੀਕਾ ਵਾਲਿਆਂ ਨੇ ਬਚਾਉਣਾ ਹੈਗਾ। ਇਸ ਕਰਕੇ ਬੜੇ ਧਿਆਨ ਦੇ ਨਾਲ ਚੱਲੋ। ਸੋ ਇੰਡੀਆ ਨੂੰ ਇੱਕ ਤਰ੍ਹਾਂ ਨਾਲ ਧਮਕੀ ਵੀ ਦਿੱਤੀ ਗਈ ਹੈਗੀ ਆ। ਤੇ ਇਹ ਵੀ ਪਤਾ ਲੱਗ ਰਿਹਾ ਵੀ ਕੁਝ ਦਿਨਾਂ ਦੇ ਵਿੱਚ ਸ਼ਾਇਦ ਅੱਜ ਭਲਕੇ ਦਲੀਪ ਸਿੰਘ ਇੰਡੀਆ ਜਾ ਰਹੇ ਹੈਗੇ। ਜੀ ਸੋ ਹੁਣ ਦੇਖੋ ਕੀ ਬਣਦਾ ਆ। ਇੰਡੀਆ ਵਾਲੇ ਵੀ ਹਟਦੇ ਨਹੀਂ ਆ, ਵੀ ਟਲਦੇ ਨਹੀਂ ਆ। ਉਧਰ ਕੀ ਬਣਦਾ ਆ।